सब तो पहला जानना चाहांगे कि वड्डे इतराज किहड़े उठाए जा रहे हैं। इस टाइम नवा जिहड़ा कानून आया हैगा इहदे विच इंश्योरेंस कंपनियां नूं फ्री कर दिता गया हैगा भी ड्राइवर 30 तो 35,000 रुपए की इंश्योरेंस पे करे। उस तो बाद चो अगर उस तो कोई हादसा हो जाता हैगा तो उहदी सारी दी सारी पेनल्टी और लाइबिलिटी ड्राइवर दी होएगी, इंश्योरेंस कंपनी बाहर होगी। क्या 10 साल की सज़ा जिहड़ा ड्राइवर अंदर पाऊंगे उसके परिवार की जिम्मेवारी कोई सरकार लैंदी हैगी? इंश्योरेंस कंपनियां नूं फारग क्यों किया जा रहा? कारपोरेट घरानिਆਂ ਨੂੰ ਪਹਿਲਾਂ ਵੀ ਫਾਇਦਾ ਦਿੱਤਾ ਜਾਂਦਾ ਸੀਗਾ। ਹੋ ਸਕਦਾ ਅੰਦਰੋਂ ਅੰਦਰ ਹੀ ਕੋਈ ਇਲੈਕਸ਼ਨ ਆ ਰਹੇ ਹੈਗੇ ਨੇ, ਵੱਡੀ ਫੰਡਿੰਗ ਕਰ ਦਿੱਤੀ ਗਈ ਹੋਵੇ ਇਹਨਾਂ ਵੱਲੋਂ। ਕੀ ਲੱਗਦਾ ਕਿ ਫਿਰ ਸਰਕਾਰ ਦੇ ਵੱਲੋਂ ਅਜਿਹੇ ਕਾਨੂੰਨ ਘੜ ਕੇ ਉਹਨਾਂ ਕਿਰਤੀ ਲੋਕਾਂ ਦੇ ਸਾਹਮਣੇ ਕਿਉਂ ਰੱਖੇ ਜਾ ਰਹੇ ਨੇ? 11 ਮਹੀਨੇ ਕਿਸਾਨਾਂ ਨੂੰ ਸੜਕਾਂ ਤੇ ਰੋਲਣ ਲਈ ਖੜੇ ਕੀਤਾ ਰੱਖਿਆ ਹੈਗਾ ਤੇ ਇਹ ਜੇ ਕਿਤੇ ਟਰੱਕ ਡਰਾਈਵਰ ਇਸ ਹੜਤਾਲ ਵਿੱਚ ਸਾਡਾ ਸਾਥ ਨਾ ਦਿੰਦੇ, ਡੀਜ਼ਲ ਔਰ ਪੈਟਰੋਲ ਦੀ ਕਿੱਲਤ ਨਾ ਆਂਦੀ ਤਾਂ ਸਰਕਾਰ ਦੇ ਕੰਨਾਂ ਤੇ ਅਗਲੇ 6 ਮਹੀਨੇ ਤੱਕ ਜੂੰ ਨਹੀਂ ਰਿੰਗਣੀ ਸੀ। ਸਰਕਾਰਾਂ ਥੋੜ੍ਹੀ ਜਿਹੀਆਂ ਸਾਜ਼ਿਸ਼ਾਂ ਵੀ ਚੱਲਦੀਆਂ ਪਈਆਂ ਨੇ ਜਿਨ੍ਹਾਂ ਵਿੱਚ ਕੱਲ੍ਹ ਕਹਿ ਦਿੱਤਾ ਗਿਆ ਹੈਗਾ ਵੀ ਯੂਨੀਅਨਾਂ ਵੱਲੋਂ ਹੜਤਾਲ ਵਾਪਸ ਲੈ ਲਿੱਤੀ ਗਈ ਹੈਗੀ ਆ ਵੀ ਅਸੀਂ ਇਹ ਕਾਨੂੰਨ ਵਾਪਸ ਲੈ ਲਏ ਹੈਗੇ ਨੇ। ਕਾਨੂੰਨ ਸੰਸਦ ਦੇ ਵਿੱਚੋਂ ਪਾਸ ਹੋਇਆ ਹੈਗਾ ਤੇ ਕਾਨੂੰਨ ਵਾਪਸ ਵੀ ਸੰਸਦ ਦੇ ਵਿੱਚੋਂ ਹੀ ਹੋਏਗਾ। ਕਾਨੂੰਨ ਲਾਗੂ ਹੋ ਚੁੱਕਾ ਹੈਗਾ ਜੀ, ਨੋਟੀਫਿਕੇਸ਼ਨ ਥਾਣਿਆਂ ਤੱਕ ਨਹੀਂ ਪਹੁੰਚਿਆ, ਉਹ ਅਲੱਗ ਗੱਲ ਹੈਗੀ ਆ। ਅਗਰ ਅੱਜ ਦੀ ਡੇਟ 'ਚ ਮੋਹਾਲੀ ਦੇ ਵਿੱਚ ਕੋਈ ਹਾਦਸਾ ਹੁੰਦਾ ਹੈਗਾ, ਜੇ ਤੁਸੀਂ ਸੋਚੋ ਵੀ ਪੁਰਾਣੇ ਕਾਨੂੰਨ ਦੇ ਤਹਿਤ ਹੀ ਤੁਹਾਡੇ ਤੇ ਕਾਰਵਾਈ ਹੋਏਗੀ ਤੇ ਇਹ ਸੋਚਣਾ ਤੁਹਾਡਾ ਗਲਤ ਹੋਏਗਾ। 90 ਦਿਨ ਦਾ ਚਾਰਜ ਸ਼ੀਟ ਦਾ ਟਾਈਮ ਹੁੰਦਾ ਜੀ, 90 ਦਿਨਾਂ 'ਚ ਨੋਟੀਫਿਕੇਸ਼ਨ ਥਾਣਿਆਂ ਦੇ ਵਿੱਚ ਪਹੁੰਚ ਜਾਏਗਾ ਔਰ ਤੁਹਾਡੇ ਤੇ ਜਿਹੜੀ ਕਾਨੂੰਨੀ ਕਾਰਵਾਈ ਹੋਏਗੀ ਉਹ ਨਵੇਂ ਕਾਨੂੰਨ ਦੇ ਤਹਿਤ ਹੀ ਹੋਏਗੀ। ਜਿਹੜੇ ਸੰਸਦ ਮੈਂਬਰ ਨੇ, ਜਿਹੜੇ IAS ਅਫਸਰ ਨੇ, ਇਹਨਾਂ ਨੇ ਕਦੇ ਗੱਡੀ ਚਲਾਈ ਨਹੀਂ, ਇਹਨਾਂ ਨੂੰ ਕੀ ਪਤਾ ਰੋਡ ਤੇ ਕੀ ਦਿੱਕਤਾਂ ਆਉਂਦੀਆਂ ਨੇ, ਕੀ ਪਰੇਸ਼ਾਨੀਆਂ ਆਉਂਦੀਆਂ ਨੇ। ਜੇ ਇਦਾਂ ਦਾ ਕੋਈ ਕਾਨੂੰਨ ਬਣਾਉਣਾ ਹੈਗਾ ਡਰਾਈਵਰਾਂ ਲਈ, ਪਹਿਲਾਂ ਡਰਾਈਵਰਾਂ ਦੀ ਸਰਵੇ ਸਲਾਹ ਤਾਂ ਚਲੋ ਸਾਡੇ ਤੋਂ ਇਹਨਾਂ ਨੇ ਕੀ ਲੈਣੀ, ਕਮ ਸੇ ਕਮ ਲੋਕਾਂ ਦੇ ਵਿੱਚ ਵਿਚਰ ਕੇ ਇੱਕ ਸਰਵੇ ਤਾਂ ਕੀਤਾ ਜਾ ਸਕਦਾ ਹੈਗਾ ਵੀ ਰੋਡ ਦੇ ਵਿੱਚ ਹਾਦਸੇ ਕਿਹੜੀ ਗੱਲਾਂ ਤੋਂ ਹੋ ਰਹੇ ਨੇ। ਮੋਦੀ ਜੀ ਨਹੀਂ ਤਾਂ ਗ੍ਰਹਿ ਮੰਤਰੀ ਹੀ ਸਹੀ, ਗ੍ਰਹਿ ਮੰਤਰੀ ਨਹੀਂ ਤਾਂ ਗਡਕਰੀ ਸਾਹਿਬ ਟਰਾਂਸਪੋਰਟ ਮੰਤਰੀ ਹੀ ਸਹੀ, ਟਰਾਂਸਪੋਰਟ ਮੰਤਰੀ ਨਹੀਂ ਤਾਂ ਕੈਬਨਿਟ ਦਾ ਕੋਈ ਤਾਂ ਮੰਤਰੀ ਆ ਕੇ ਬਿਆਨ ਦੇ ਦੇਵੇ ਵੀ ਇਹ ਕਾਨੂੰਨ ਅਸੀਂ ਵਾਪਸ ਲੈ ਲਿਆ ਹੈਗਾ। ਉਸ ਦਿਨ ਹੀ ਅਸੀਂ ਮੰਨਾਂਗੇ। ਉਸ ਤੋਂ ਪਹਿਲਾਂ ਇਹ ਜਿੰਨੇ ਵੀ ਸ਼ਗੂਫੇ ਛੱਡੇ ਗਏ ਨੇ ਇਹ ਸਿਰਫ ਔਰ ਸਿਰਫ ਸਟ੍ਰਾਈਕ ਨੂੰ ਨੱਥ ਪਾਉਣ ਲਈ ਕੀਤੇ ਜਾ ਰਹੇ ਨੇ। ਇਹ ਸਿਰਫ ਔਰ ਸਿਰਫ ਸਰਕਾਰਾਂ ਦੇ ਹੱਥਕੰਡੇ ਨੇ ਜੀ। ਕੀ ਲੱਗਦਾ ਕਿ ਇਹ ਜਿਹੜੀਆਂ ਚੁਣੌਤੀਆਂ ਨੇ ਫਿਰ ਉਦੋਂ ਤੱਕ ਰਹਿਣਗੀਆਂ ਜਦੋਂ ਤੱਕ ਕਿ ਅਫੀਸ਼ੀਅਲ ਤੌਰ ਤੇ ਕਾਨੂੰਨ ਵਾਪਸ ਨਹੀਂ ਲਏ ਜਾਂਦੇ? ਪਰ ਬਿਲਕੁਲ ਉਨੀ ਦੇਰ ਤੱਕ ਇਹ ਰਹਿਣੀਆਂ ਚਾਹੀਦੀਆਂ ਹੈਗੀਆਂ ਨੇ, ਤਦ ਹੀ ਸਰਕਾਰਾਂ 'ਤੇ ਕੋਈ ਅਸਰ ਹੋਏਗਾ, ਤਦ ਹੀ ਸਾਡੇ ਹੱਕ ਵਿੱਚ ਕੋਈ ਫੈਸਲਾ ਲਿੱਤਾ ਜਾਵੇਗਾ। ਅਗਰ ਅਸੀਂ ਤੇਲ ਦੀ ਸਪਲਾਈ ਨੂੰ ਚਾਲੂ ਕਰ ਦਿੰਦੇ ਹੈਗੇ ਪਰ ਸਾਡੇ ਕੋਲ ਰਹਿ ਕੀ ਗਿਆ। TV84 ਦੇ ਨਾਲ ਜੁੜੇ ਮੈਂ ਰਜਿੰਦਰ ਸਿੰਘ ਸਭਰਾ। ਜੇ ਗੱਲ ਕੀਤੀ ਜਾਵੇ ਤਾਂ ਭਾਰਤ ਦੀ ਅਗਵਾਈ ਵਾਲੀ BJP ਸਰਕਾਰ ਦੇ ਵੱਲੋਂ ਸਮੇਂ-ਸਮੇਂ 'ਤੇ ਕੁਝ ਅਜਿਹੇ ਕਾਨੂੰਨ ਘੜ ਕੇ ਲਿਆਏ ਜਾਂਦੇ ਨੇ, ਅਜਿਹੇ ਬਿੱਲ ਪਾਸ ਕੀਤੇ ਜਾਂਦੇ ਨੇ ਜਿਨ੍ਹਾਂ ਨੂੰ ਲੈ ਕੇ ਕਿਰਤੀ ਭਾਈਚਾਰੇ ਦੇ ਵੱਲੋਂ ਵੱਡੇ ਸਵਾਲ ਚੁੱਕਦਿਆਂ ਹੋਇਆਂ ਇਤਰਾਜ਼ ਵੀ ਪ੍ਰਗਟਾਵਾ ਕੀਤਾ ਜਾਂਦਾ ਹੈ। ਇਸੇ ਦੇ ਵਿੱਚ ਜਿਹੜਾ ਇੱਕ ਡਰਾਈਵਰ ਵੀਰਾਂ ਦੇ ਵਾਸਤੇ ਇੱਕ ਅਜਿਹਾ ਕਾਨੂੰਨ ਘੜਿਆ ਗਿਆ ਹੈ ਜਿਹੜਾ ਕਿ ਰਾਸ਼ਟਰਪਤੀ ਦੇ ਵੱਲੋਂ ਪਾਸ ਕਰ ਦਿੱਤਾ ਗਿਆ ਹੈ। ਲਾਗੂ ਕਰਨ ਦੀਆਂ ਪੂਰੀਆਂ ਤਿਆਰੀਆਂ ਨੇ ਤੇ ਇਸੇ ਦੇ ਮੱਦੇਨਜ਼ਰ ਡਰਾਈਵਰ ਵੀਰਾਂ ਦੇ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇੱਥੋਂ ਤੱਕ ਕਿ ਜਿਹੜੀਆਂ ਤੇਲ ਦੀ ਕਹਿ ਸਕਦੇ ਹਾਂ ਕਿ ਤੇਲ ਦੇ ਨਾਲ ਚੱਲਣ ਵਾਲੇ ਜਿੰਨੇ ਵੀ ਵਹੀਕਲ ਨੇ ਉਹਨਾਂ ਦੀ ਆਵਾਜਾਈ ਵੀ ਕਿਤੇ ਨਾ ਕਿਤੇ ਠੱਪ ਹੁੰਦੀ ਨਜ਼ਰ ਆਉਂਦੀ ਹੈ। ਵੱਡਾ ਕਹਿ ਸਕਦੇ ਹਾਂ ਕਿ ਭਾਰਤੀ ਨਿਜ਼ਾਮ ਦੇ ਵਿੱਚ ਵੱਡੇ ਇਫੈਕਟ ਆਉਣੇ ਸੁਭਾਵਿਕ ਨੇ। ਇਸੇ ਨੂੰ ਲੈ ਕੇ ਗੱਲਬਾਤ ਕਰਾਂਗੇ। ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਦੇ ਵਿੱਚ ਵੀ ਜਿਹੜੇ ਡਰਾਈਵਰ ਨੇ ਉਹਨਾਂ ਦੇ ਵੱਲੋਂ ਆਪਣੀਆਂ ਗੱਡੀਆਂ ਰੋਕ ਦਿੱਤੀਆਂ ਗਈਆਂ ਨੇ ਤੇ ਇਸੇ ਨੂੰ ਲੈ ਕੇ ਗੱਲਬਾਤ ਕਰਾਂਗੇ। ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ। ਸਾਡੇ ਨਾਲ ਸੰਦੀਪ ਨੇ। ਸੰਦੀਪ, ਸਭ ਤੋਂ ਪਹਿਲਾਂ ਜਾਣਨਾ ਚਾਹਾਂਗੇ ਕਿ ਵੱਡੇ ਇਤਰਾਜ਼ ਕਿਹੜੇ ਉਠਾਏ ਜਾ ਰਹੇ ਨੇ? ਸਰ, ਵੱਡਾ ਇਤਰਾਜ਼ ਤਾਂ ਸਭ ਤੋਂ ਪਹਿਲਾਂ ਇਹੀ ਹੈਗਾ ਸਾਨੂੰ ਵੀ ਜਿਹੜਾ ਕਾਨੂੰਨ ਦੇ ਵਿੱਚ ਸੰਸ਼ੋਧਨ ਕਰਕੇ ਇਹਨਾਂ ਨੇ ਨਵਾਂ ਕਾਨੂੰਨ ਲਾਗੂ ਕੀਤਾ ਹੈਗਾ ਹਿੱਟ ਐਂਡ ਰਨ ਕੇਸ ਦੇ ਵਿੱਚ। ਇਹਦੇ ਵਿੱਚ ਇੱਦਾਂ ਨਹੀਂ ਹੈਗਾ ਵੀ ਪਹਿਲਾਂ ਕੋਈ ਕਾਨੂੰਨ ਨਹੀਂ ਸੀ, ਤੁਸੀਂ ਹਿੱਟ ਐਂਡ ਰਨ ਕਰਕੇ ਚਲੇ ਜਾਂਦੇ ਹੋ ਤਾਂ ਤੁਹਾਡੇ 'ਤੇ ਕੋਈ ਕਾਰਵਾਈ ਨਹੀਂ ਹੁੰਦੀ ਸੀ। ਪਹਿਲਾਂ ਵੀ ਕਾਨੂੰਨ ਸੀਗਾ, ਪਹਿਲਾਂ ਕਾਨੂੰਨ ਸੀਗਾ ਜੀ ਤੁਹਾਨੂੰ ਹਿੱਟ ਐਂਡ ਰਨ ਦੇ ਵਿੱਚ ਜੇ ਤੁਸੀਂ ਦੋਸ਼ੀ ਪਾਏ ਜਾਂਦੇ ਹੋ ਤਾਂ ਤੁਹਾਡੇ ਉੱਤੇ 2 ਸਾਲ ਦੀ ਸਜ਼ਾ ਦਾ ਪ੍ਰਾਵਧਾਨ ਸੀ ਤੇ ਤੁਹਾਡੇ ਤੇ ਪੈਨਲਟੀ ਵੀ ਲੱਗਦੀ ਸੀ ਜਿਹੜੀ ਇੰਸ਼ੋਰੈਂਸ ਕੰਪਨੀ ਪੇ ਕਰਦੀ ਸੀ। ਇਸ ਟਾਈਮ ਨਵਾਂ ਜਿਹੜਾ ਕਾਨੂੰਨ ਆਇਆ ਹੈਗਾ ਇਹਦੇ ਵਿੱਚ ਇੰਸ਼ੋਰੈਂਸ ਕੰਪਨੀਆਂ ਨੂੰ ਫ੍ਰੀ ਕਰ ਦਿੱਤਾ ਗਿਆ ਹੈਗਾ ਵੀ ਡਰਾਈਵਰ 30 ਤੋਂ 35,000 ਰੁਪਏ ਦੀ ਇੰਸ਼ੋਰੈਂਸ ਪੇ ਕਰੇ। ਉਸ ਤੋਂ ਬਾਅਦ ਚੋਂ ਅਗਰ ਉਸ ਤੋਂ ਕੋਈ ਹਾਦਸਾ ਹੋ ਜਾਂਦਾ ਹੈਗਾ ਤਾਂ ਉਹਦੀ ਸਾਰੀ ਦੀ ਸਾਰੀ ਪੈਨਲਟੀ ਔਰ ਲਾਇਬਿਲਿਟੀ ਡਰਾਈਵਰ ਦੀ ਹੋਏਗੀ, ਇੰਸ਼ੋਰੈਂਸ ਕੰਪਨੀ ਬਾਹਰ ਹੋਗੀ। ਕਿਉਂਕਿ 8 ਤੋਂ 10 ਲੱਖ ਦਾ ਜਿਹੜਾ ਜੁਰਮਾਨਾ ਹੋਏਗਾ ਉਹ ਡਰਾਈਵਰ ਭਰੇਗਾ ਤੇ ਜਿਹੜੀ ਸਜ਼ਾ ਹੋਏਗੀ ਉਹ ਡਰਾਈਵਰ ਨੂੰ ਹੋਏਗੀ। ਇੰਸ਼ੋਰੈਂਸ ਕੰਪਨੀ ਦਾ ਕੀ ਰੋਲ ਰਹਿ ਗਿਆ ਜੀ ਵਿੱਚ? ਇੰਸ਼ੋਰੈਂਸ ਕੰਪਨੀਆਂ ਸਿਰਫ 35,000 ਇਕੱਠਾ ਕਰਨ 'ਤੇ ਰਹਿ ਗਈਆਂ ਹੈਗੀਆਂ ਨੇ।
ਕਿਆ 10 ਸਾਲ ਦੀ ਸਜ਼ਾ ਜਿਹੜਾ ਡਰਾਈਵਰ ਅੰਦਰ ਪਾਉਂਗੇ ਉਸ ਦੇ ਪਰਿਵਾਰ ਦੀ ਜ਼ਿੰਮੇਵਾਰੀ ਕੋਈ ਸਰਕਾਰ ਲੈਂਦੀ ਹੈਗੀ ਹੈ? ਇੰਸ਼ੋਰੈਂਸ ਕੰਪਨੀਆਂ ਨੂੰ ਫਾਰਗ ਕਿਉਂ ਕੀਤਾ ਜਾ ਰਿਹਾ? ਸਰ ਇਹ ਦੇਖੋ, ਤੁਸੀਂ ਕਾਰਪੋਰੇਟ ਘਰਾਣਿਆਂ ਨੂੰ ਪਹਿਲਾਂ ਵੀ ਫਾਇਦਾ ਦਿੱਤਾ ਜਾਂਦਾ ਸੀਗਾ। ਹੋ ਸਕਦਾ ਅੰਦਰੋਂ ਅੰਦਰੀ ਕੋਈ ਇਲੈਕਸ਼ਨ ਆ ਰਹੇ ਹੈਗੇ ਨੇ, ਵੱਡੀ ਫੰਡਿੰਗ ਕਰ ਦਿੱਤੀ ਗਈ ਹੋਵੇ ਇਹਨਾਂ ਵੱਲੋਂ। ਔਰ ਸਭ ਤੋਂ ਜ਼ਿਆਦਾ ਇੰਸ਼ੋਰੈਂਸ ਦਾ ਕਲੇਮ ਅਗਰ ਕਵਰ ਕੀਤਾ ਜਾਂਦਾ ਇਸ ਤਾਂ ਉਹ ਕਮਰਸ਼ੀਅਲ ਗੱਡੀਆਂ ਵੱਲੋਂ ਹੀ ਹੁੰਦਾ ਸੀਗਾ, ਕਿਉਂਕਿ ਜਿਹੜੀ ਗੱਡੀ 24 ਘੰਟੇ ਰੋਡ ਤੇ ਰਹੇਗੀ, ਹਾਦਸਾ ਹੋਣ ਦਾ ਡਰ ਜ਼ਿਆਦਾ ਉਸ ਦਾ ਹੀ ਰਹੇਗਾ। ਹੁਣ ਕੁਝ ਸਰਕਾਰ ਦੇ ਨੁਮਾਇੰਦੇ, ਮੈਂ ਰਾਤੀ ਨਿਊਜ਼ ਚੈਨਲਾਂ ਤੇ ਸੁਣ ਰਿਹਾ ਸੀ, ਉਹ ਕਹਿੰਦੇ ਸੀ ਜੀ ਟਰੱਕ ਡਰਾਈਵਰਾਂ ਨੂੰ ਹੀ ਡਰ ਕਾਹਦਾ, ਟੈਕਸੀ ਵਾਲਿਆਂ ਨੂੰ ਹੀ ਡਰ ਕਾਹਦਾ, ਗੱਡੀ ਤਾਂ ਦੂਜੇ ਵੀ ਚਲਾਉਂਦੇ ਹੈਗੇ। ਦੂਜੇ ਬੰਦੇ ਗੱਡੀ ਸਵੇਰੇ 9 ਵਜੇ ਦਫ਼ਤਰ ਲਈ ਜਾਂਦੇ ਹੈਗੇ ਨੇ ਤੇ 5 ਵਜੇ ਦਫ਼ਤਰ ਤੋਂ ਘਰੇ ਆ ਕੇ ਆਰਾਮ ਨਾਲ ਬੈਠ ਜਾਂਦੇ ਨੇ। ਉਸ ਤੋਂ ਬਾਅਦ 'ਚ ਉਹ ਕੈਬ 'ਚ ਹੀ ਮੌਲ ਤੇ ਜਾਂਦੇ ਨੇ, ਕੈਬ ਦੇ ਵਿੱਚ ਹੀ ਮਾਰਕੀਟਾਂ ਦੇ ਵਿੱਚ ਜਾਂਦੇ ਨੇ, ਕਿਉਂਕਿ ਉਹਨਾਂ ਨੂੰ ਪਤਾ ਜਾਮ ਹੈਗੇ ਨੇ ਵੀ ਸਾਡੇ ਕੋਲ ਇੰਨਾ ਕਿ ਟ੍ਰੈਫਿਕ ਹੋ ਗਿਆ, ਗੱਡੀ ਚਲਾਉਣੀ ਬਹੁਤ ਮੁਸ਼ਕਿਲ ਹੋ ਗਈ ਹੈ ਤੇ ਟੈਕਸੀ ਵਾਲੇ ਨੂੰ 100 ਰੁਪਇਆ ਦਿਓ ਤੇ ਬੁੱਕ ਕਰਕੇ ਲੈ ਜਾਓ, ਸਾਰਾ ਰਿਸਕ ਕਵਰ ਇਹਦਾ। ਜੇ ਇਸ ਦੇ ਵਿੱਚ ਕੋਈ ਸ਼ਰਾਬੀ ਕਬਾਬੀ ਜਾਂ ਕੋਈ ਅਨਟ੍ਰੇਨਡ ਬੰਦਾ ਇਹਦੇ ਵਿੱਚ ਆ ਕੇ ਵੱਜਦਾ ਹੈਗਾ ਤਾਂ 10 ਲੱਖ ਦਾ ਭੋਗੀ ਇਹ ਹੋਏਗਾ। ਇਸ ਕਰਕੇ ਇਹ ਜੇ ਤੁਸੀਂ ਕਹੋ ਵੀ ਇਹ ਇਕੱਲੇ ਡਰਾਈਵਰਾਂ ਨੂੰ ਖਤਮ ਕਰਨ ਦੀ ਸਾਜ਼ਿਸ਼ ਹੈਗੀ ਆ ਤਾਂ ਤੁਸੀਂ ਇਸ 'ਚ ਕੁਝ ਗਲਤ ਨਹੀਂ ਹੋ ਸਕਦੇ। ਸਰਕਾਰਾਂ ਦੀ ਤਾਂ ਇੱਕ ਜ਼ਿੰਮੇਵਾਰੀ ਹੁੰਦੀ ਹੈ ਕਿ ਜਿਹੜੇ ਕਿਰਤੀ ਲੋਕ ਹੁੰਦੇ ਸਗੋਂ ਉਹਨਾਂ ਨੂੰ ਮਿਹਨਤਕਸ਼ ਲੋਕਾਂ ਨੂੰ ਸਪੋਰਟ ਕਰਨਾ। ਕੀ ਲੱਗਦਾ ਕਿ ਫਿਰ ਸਰਕਾਰ ਦੇ ਵੱਲੋਂ ਅਜਿਹੇ ਕਾਨੂੰਨ ਘੜ ਕੇ ਉਹਨਾਂ ਕਿਰਤੀ ਲੋਕਾਂ ਦੇ ਸਾਹਮਣੇ ਕਿਉਂ ਰੱਖੇ ਜਾ ਰਹੇ ਨੇ? ਸਰ ਕਿਰਤੀ ਵਾਲਿਆਂ ਨੂੰ ਉਹਨਾਂ ਨੂੰ ਲੱਗਦਾ ਹੈਗਾ ਵੀ ਜਿਹੜਾ 5 ਕਿਲੋ ਰਾਸ਼ਨ ਮਹੀਨੇ ਦਾ ਇੱਕ ਬੰਦੇ ਦੇ ਹਿਸਾਬ ਨਾਲ ਦੇ ਦਿੱਤਾ ਜਾਂਦਾ ਹੈਗਾ, ਪ੍ਰਚਾਰ ਆਉਂਦਾ ਹੈਗਾ 80 ਕਰੋੜ ਲੋਕਾਂ ਨੂੰ ਮੁਫਤ ਰਾਸ਼ਨ। ਉਹਨਾਂ ਨੂੰ ਲੱਗਦਾ ਹੈਗਾ ਵੀ 80 ਕਰੋੜ ਵੋਟ ਤਾਂ ਸਾਡੇ ਨਾਲ ਜੋੜੀ ਚੁੱਕੀ ਹੈਗੀ ਹੈ ਤੇ ਹੁਣ ਇਲੈਕਸ਼ਨ ਲੜਨ ਲਈ ਫੰਡਿੰਗ ਦੀ ਲੋੜ ਹੈਗੀ ਹੈ। ਫੰਡਿੰਗ ਵੱਡੇ ਘਰਾਣਿਆਂ ਤੋਂ ਆਉਣੀ ਹੈਗੀ ਹੈ, ਜਿਹੜੀ ਮੈਂ ਤੁਹਾਨੂੰ ਇੰਸ਼ੋਰੈਂਸ ਘਰਾਣੇ ਦੱਸਦਾ ਹੈਗਾ। ਫੰਡਿੰਗ ਉਹਨਾਂ ਨੂੰ ਉੱਥੋਂ ਆਉਣੀ ਹੈਗੀ ਹੈ ਤੇ ਵੋਟਾਂ ਵੇਲੇ ਕੋਈ ਛੋਟਾ ਜਿਹਾ ਸ਼ਗੂਫਾ ਛੱਡ ਕੇ ਇਹਨਾਂ ਦੀਆਂ ਵੋਟਾਂ ਲੈ ਲਈਆਂ ਦਿੱਤੀਆਂ ਜਾਣਗੀਆਂ ਤੇ ਮੁੜ ਕੇ 5 ਸਾਲ ਇਹਨਾਂ ਨੂੰ ਸੜਕਾਂ ਤੇ ਰੋਲਣ ਦਿੱਤਾ ਜਾਵੇ, ਸਾਨੂੰ ਕੋਈ ਫਰਕ ਨਹੀਂ ਪੈਂਦਾ ਹੈਗਾ, ਕਿਉਂਕਿ ਪੂਰਨ ਬਹੁਮਤ ਨਾਲ ਆਈ ਹੋਈ ਸਰਕਾਰ ਥੋੜ੍ਹੀ ਜਿਹੀ ਤਾਨਾਸ਼ਾਹੀ ਵੀ ਹੋ ਜਾਂਦੀ ਹੈਗੀ ਹੈ, ਜੋ ਸਾਨੂੰ ਦੇਖਣ 'ਚ ਆ ਰਿਹਾ ਹੈਗਾ। 11 ਮਹੀਨੇ ਕਿਸਾਨਾਂ ਨੂੰ ਸੜਕਾਂ ਤੇ ਰੋਲਣ ਲਈ ਖੜੇ ਕੀਤਾ ਰੱਖਿਆ ਹੈਗਾ ਤੇ ਇਹ ਜੇ ਕਿਤੇ ਟਰੱਕ ਡਰਾਈਵਰ ਇਸ ਹੜਤਾਲ ਵਿੱਚ ਸਾਡਾ ਸਾਥ ਨਾ ਦਿੰਦੇ, ਡੀਜ਼ਲ ਔਰ ਪੈਟਰੋਲ ਦੀ ਕਿੱਲਤ ਨਾ ਆਉਂਦੀ ਤਾਂ ਸਰਕਾਰ ਦੇ ਕੰਨਾਂ ਤੇ ਅਗਲੇ 6 ਮਹੀਨੇ ਤੱਕ ਜੂੰ ਨਹੀਂ ਰਿੰਗਣੀ ਸੀ। ਇਹ ਡੀਜ਼ਲ ਔਰ ਪੈਟਰੋਲ ਦੀ ਹਾਹਾਕਾਰ ਮਚੀ ਹੈਗੀ ਹੈ, ਪੈਟਰੋਲ ਪੰਪਾਂ ਤੇ ਡੀਜ਼ਲ ਪੈਟਰੋਲ ਖਤਮ ਹੋ ਗਿਆ ਹੈਗਾ, ਲੋਕਾਂ ਨੂੰ ਦਫ਼ਤਰ ਜਾਣ ਵਿੱਚ ਦਿੱਕਤ ਆ ਰਹੀ ਹੈਗੀ ਹੈ। ਤੁਸੀਂ ਦੇਖਿਓ 2 ਜਾਂ 4 ਦਿਨਾਂ ਦੇ ਅੰਦਰ ਇਹ ਹੜਤਾਲ ਅਗਰ ਸਾਡੇ ਸਮਰਥਨ ਦੇ ਵਿੱਚ ਕਾਨੂੰਨ ਵਾਪਸ ਨਾ ਲਿੱਤਾ ਗਿਆ, ਅਸੀਂ ਵਾਪਸ ਨਹੀਂ ਲੈਂਦੇ ਹੈਗੇ, ਤਾਂ ਦੁੱਧ, ਸਬਜ਼ੀ, ਰਾਸ਼ਨ ਔਰ ਇੱਥੇ ਤੱਕ ਕਿ ਐਂਬੂਲੈਂਸ ਵਾਲਿਆਂ ਨੂੰ ਵੀ ਦਿੱਕਤ ਆਉਣੀ ਸ਼ੁਰੂ ਹੋ ਜਾਏਗੀ। ਤੇ ਇਸ ਕਰਕੇ ਸਰਕਾਰਾਂ ਥੋੜ੍ਹੀ ਜਿਹੀਆਂ ਸਾਜ਼ਿਸ਼ਾਂ ਵੀ ਚੱਲਦੀਆਂ ਪਈਆਂ ਨੇ, ਜਿਨ੍ਹਾਂ ਵਿੱਚ ਕੱਲ੍ਹ ਕਹਿ ਦਿੱਤਾ ਗਿਆ ਹੈਗਾ ਵੀ ਯੂਨੀਅਨਾਂ ਵੱਲੋਂ ਹੜਤਾਲ ਵਾਪਸ ਲੈ ਲਿੱਤੀ ਗਈ ਹੈਗੀ ਆ, ਵੀ ਅਸੀਂ ਇਹ ਕਾਨੂੰਨ ਵਾਪਸ ਲੈ ਲਏ ਹੈਗੇ ਨੇ। ਕਾਨੂੰਨ ਸੰਸਦ ਦੇ ਵਿੱਚੋਂ ਪਾਸ ਹੋਇਆ ਹੈਗਾ ਤੇ ਕਾਨੂੰਨ ਵਾਪਸ ਵੀ ਸੰਸਦ ਦੇ ਵਿੱਚੋਂ ਹੀ ਹੋਏਗਾ ਜੀ। ਇਹ ਜਿਹੜੇ ਅਫਸਰ ਆ ਕੇ ਬਿਆਨ ਦੇ ਰਹੇ ਹੈਗੇ ਸਿਰਫ ਔਰ ਸਿਰਫ ਜਨਤਾ ਨੂੰ ਗੁੰਮਰਾਹ ਕਰ ਰਹੇ ਹੈਗੇ ਵੀ ਲੋਕਾਂ ਦੇ ਵਿੱਚ ਜਿਹੜੀਆਂ ਗੱਡੀਆਂ ਮੋਟਰਸਾਈਕਲਾਂ 'ਚ ਤੇਲ ਪਰਵਾਉਣ ਦੀ ਹਾਹਾਕਾਰ ਮਚੀ ਹੋਈ ਹੈ। ਲੋਕ ਆਪਣੇ ਘਰਾਂ 'ਚ ਬਹਿ ਜਾਣ, ਟਰੱਕਾਂ ਵਾਲੇ, ਬੱਸਾਂ ਵਾਲੇ, ਗੱਡੀਆਂ ਵਾਲੇ ਕੰਮਾਂ ਤੇ ਆ ਜਾਣ, ਕੰਮ ਫਿਰ ਉਸੇ ਤਰੀਕੇ ਨਾਲ ਚੱਲੇ ਜਾਏਗਾ। 4-5 ਦਿਨਾਂ ਲਈ ਅਸੀਂ ਪੈਟਰੋਲ ਪੰਪਾਂ ਨੂੰ ਫਿਰ ਫੁੱਲ ਕਰ ਦਾਂਗੇ, 5 ਦਿਨ ਲਈ ਇਹ ਹੜਤਾਲ ਨੂੰ ਕੰਟਰੋਲ ਕਰ ਲਿੱਤਾ ਜਾਏਗਾ ਤੇ ਸਰਕਾਰਾਂ ਇੰਨੇ 'ਚ ਪਲਾਨ B ਦੇ ਤਹਿਤ ਕੁਛ ਨਾ ਕੁਛ ਇੰਤਜ਼ਾਮ ਕਰ ਲੈਣਗੇ ਤੇ ਜਦ ਤੱਕ ਫਿਰ ਕਿਸੇ ਨਾ ਕਿਸੇ ਤਰੀਕੇ ਨਾਲ ਇਸ ਸਟ੍ਰਾਈਕ ਨੂੰ ਮਤਲਬ ਜੇ ਚੱਲਦੀ ਵੀ ਰਵੇ, ਸਰਕਾਰਾਂ ਕਹਿੰਦੀਆਂ ਸਾਡੇ ਤੇ ਲੋਕਾਂ ਤੇ ਅਸਰ ਨਾ ਹੋਵੇ, ਤਾਂ ਸਾਡੇ ਕੰਨ ਤੇ ਕੋਈ ਜੂੰ ਰਿੰਗਣ ਵਾਲੀ ਹੈ ਨਹੀਂ। ਇਸ ਸੋਸ਼ਲ ਮੀਡੀਆ ਤੇ ਇੱਕ ਤਰ੍ਹਾਂ ਦੀ ਇੱਕ ਅਜਿਹੀ ਲਹਿਰ ਦੇਖੀ ਜਾ ਸਕਦੀ ਹੈ ਜਿਹਦੇ ਵਿੱਚ ਦਲੀਲ ਦਿੱਤੀ ਜਾ ਰਹੀ ਹੈ ਕਿ ਕੱਲ੍ਹ ਦੇ ਦਰਮਿਆਨ ਜਿਹੜਾ ਕੋਰਟ ਦੇ ਵੱਲੋਂ ਇੱਕ ਟੈਂਪਰੇਰੀ ਸਟੇ ਕੀਤਾ ਗਿਆ ਹੈ ਤੇ ਇਸ ਤੋਂ ਬਾਅਦ ਆ ਜਿਹੜੇ ਕਾਨੂੰਨ ਆ ਉਹ ਉਦੋਂ ਤੱਕ ਲਾਗੂ ਨਹੀਂ ਹੋਣਗੇ ਜਦੋਂ ਤੱਕ ਕੋਈ ਸਹਿਮਤੀ ਨਹੀਂ ਬਣਦੀ। ਸਰ ਦੇਖੋ ਜੀ, ਅਸੀਂ ਬੈਠੇ ਹੈਗੇ ਚੰਡੀਗੜ੍ਹ 'ਚ, ਕੋਰਟ ਦੇ ਵਿੱਚ ਕੋਈ ਇਹੋ ਜਿਹਾ ਆਰਡਰ ਆਇਆ ਹੈਗਾ ਸਾਡੇ ਕੋਲ, ਜਦ ਤੱਕ ਉਹਦੀ ਕਾਪੀ ਨਹੀਂ ਆਉਂਦੀ, ਜਦ ਤੱਕ ਸਾਡੇ ਕੋਲ ਨੋਟੀਫਿਕੇਸ਼ਨ ਨਹੀਂ ਆਉਂਦਾ ਹੈਗਾ। ਤੇ ਅਸੀਂ ਤਾਂ ਪਹਿਲਾਂ ਹੀ ਕਹਿੰਦੇ ਹਾਂ ਵੀ ਸਰਕਾਰਾਂ ਦੇ 100 ਹੱਥ ਹੁੰਦੇ ਨੇ ਤੇ ਉਹ ਕਈ ਤਰੀਕੇ ਨਾਲ ਉਹਨਾਂ ਦਾ ਇਸਤੇਮਾਲ ਕਰਦੇ ਹੈਗੇ ਨੇ। ਫਿਲਹਾਲ ਕੱਲ੍ਹ ਇੱਕ ਅਫਸਰ ਤੋਂ ਕਹਿਲਾਇਆ ਗਿਆ ਹੈਗਾ ਵੀ ਇਹ ਕਾਨੂੰਨ ਹਲੇ ਲਾਗੂ ਨਹੀਂ ਹੋਇਆ। ਕਾਨੂੰਨ ਲਾਗੂ ਹੋ ਚੁੱਕਾ ਹੈਗਾ ਜੀ, ਨੋਟੀਫਿਕੇਸ਼ਨ ਥਾਣਿਆਂ ਤੱਕ ਨਹੀਂ ਪਹੁੰਚਿਆ, ਉਹ ਅਲੱਗ ਗੱਲ ਹੈਗੀ ਆ। ਅਗਰ ਅੱਜ ਦੀ ਡੇਟ 'ਚ ਮੋਹਾਲੀ ਦੇ ਵਿੱਚ ਕੋਈ ਹਾਦਸਾ ਹੁੰਦਾ ਹੈਗਾ, ਜੇ ਤੁਸੀਂ ਸੋਚੋ ਵੀ ਪੁਰਾਣੇ ਕਾਨੂੰਨ ਦੇ ਤਹਿਤ ਹੀ ਤੁਹਾਡੇ ਤੇ ਕਾਰਵਾਈ ਹੋਏਗੀ ਤੇ ਇਹ ਸੋਚਣਾ ਤੁਹਾਡਾ ਗਲਤ ਹੋਏਗਾ। 90 ਦਿਨ ਦਾ ਚਾਰਜ ਸ਼ੀਟ ਦਾ ਟਾਈਮ ਹੁੰਦਾ ਜੀ, 90 ਦਿਨਾਂ 'ਚ ਨੋਟੀਫਿਕੇਸ਼ਨ ਥਾਣਿਆਂ ਦੇ ਵਿੱਚ ਪਹੁੰਚ ਜਾਏਗਾ ਔਰ ਤੁਹਾਡੇ ਤੇ ਜਿਹੜੀ ਕਾਨੂੰਨੀ ਕਾਰਵਾਈ ਹੋਏਗੀ ਉਹ ਨਵੇਂ ਕਾਨੂੰਨ ਦੇ ਤਹਿਤ ਹੀ ਹੋਏਗੀ। ਅਗਰ ਕੋਰਟ ਵੱਲੋਂ ਸਟੇ ਲੱਗਿਆ ਵੀ ਹੈਗਾ, ਜੇ ਕੋਰਟ ਇਸ ਨੂੰ ਗਲਤ ਮੰਨਦੀ ਹੈਗੀ ਹੈ, ਫਿਰ ਗ੍ਰਹਿ ਮੰਤਰੀ ਆ ਕੇ ਤੇ ਸਰਕਾਰ ਆ ਕੇ ਇੱਕ ਬਿਆਨ ਦੇ ਦੇਵੇ, ਬਿਆਨ ਜਾਰੀ ਕਰ ਦੇਵੇ ਵੀ ਜੇ ਕੋਰਟ ਨੇ ਵੀ ਇੱਥੇ ਸਟੇ ਲਾਤਾ, ਕੋਰਟ ਵੀ ਉਹਨੂੰ ਮੰਨਦੀ ਹੈ ਗਲਤ ਆ, ਤਾਂ ਅਸੀਂ ਇਸ ਕਾਨੂੰਨ ਨੂੰ ਅੱਜ ਤੋਂ ਵਾਪਸ ਲੈ ਰਹੇ ਹਾਂ। ਜਿੱਦਾਂ ਮੋਦੀ ਸਾਹਿਬ ਨੇ ਲਾਸਟ ਟਾਈਮ ਗੁਰਪੁਰਬ ਤੇ ਆ ਕੇ ਕਿਹਾ ਸੀਗਾ ਵੀ ਅੱਜ ਤੋਂ ਇਹ ਕਾਨੂੰਨ, ਕ੍ਰਿਸ਼ੀ ਕਾਨੂੰਨ ਅਸੀਂ ਵਾਪਸ ਲੈਂਦੇ ਹਾਂ। ਮੋਦੀ ਜੀ ਨਹੀਂ ਤਾਂ ਗ੍ਰਹਿ ਮੰਤਰੀ ਹੀ ਸਹੀ, ਗ੍ਰਹਿ ਮੰਤਰੀ ਨਹੀਂ ਤਾਂ ਗਡਕਰੀ ਸਾਹਿਬ ਟਰਾਂਸਪੋਰਟ ਮੰਤਰੀ ਹੀ ਸਹੀ, ਟਰਾਂਸਪੋਰਟ ਮੰਤਰੀ ਨਹੀਂ ਤਾਂ ਕੈਬਨਿਟ ਦਾ ਕੋਈ ਤਾਂ ਮੰਤਰੀ ਆ ਕੇ ਬਿਆਨ ਦੇ ਦੇਵੇ ਵੀ ਇਹ ਕਾਨੂੰਨ ਅਸੀਂ ਵਾਪਸ ਲੈ ਲਿਆ ਹੈਗਾ, ਉਸ ਦਿਨ ਹੀ ਅਸੀਂ ਮੰਨਾਂਗੇ। ਉਸ ਤੋਂ ਪਹਿਲਾਂ ਇਹ ਜਿੰਨੇ ਵੀ ਸ਼ਗੂਫੇ ਛੱਡੇ ਗਏ ਨੇ, ਇਹ ਸਿਰਫ ਔਰ ਸਿਰਫ ਸਟ੍ਰਾਈਕ ਨੂੰ
ਨੱਥ ਪਾਉਣ ਲਈ ਕੀਤੇ ਜਾ ਰਹੇ ਨੇ, ਇਹ ਸਿਰਫ ਔਰ ਸਿਰਫ ਸਰਕਾਰਾਂ ਦੇ ਹੱਥਕੰਡੇ ਨੇ ਜੀ। ਲੋਕਾਂ ਦੇ ਸਾਹਮਣੇ, ਕਿਉਂਕਿ ਖਾਸ ਕਰ ਜਦੋਂ ਅਸੀਂ ਚੰਡੀਗੜ੍ਹ ਮੋਹਾਲੀ ਦੀ ਗੱਲ ਕਰਦੇ ਹਾਂ ਤਾਂ ਖਾਸ ਕਰ ਜ਼ਿਆਦਾ ਬਿਜ਼ਨਸਮੈਨ ਨੇ ਜਾਂ ਜਿਹੜੇ ਜੌਬਸਮੈਨ ਦੀ ਗੱਲ ਕੀਤੀ ਜਾਂਦੀ ਹੈ, ਉਹਨਾਂ ਦੇ ਸਾਹਮਣੇ ਇਸ ਵਕਤ ਖਾਸ ਚੁਣੌਤੀ ਇਹ ਹੈ ਕਿ ਸੁਬਾਹ ਜੌਬ ਤੇ ਜਾਣਾ ਤੇ ਜੌਬ ਨੂੰ ਲੈ ਕੇ ਆਪਣੀ ਬਾਈਕ ਗੱਡੀ ਦੇ ਵਿੱਚ ਪੈਟਰੋਲ ਡੀਜ਼ਲ ਦੀ ਭਾਲ ਕੀਤੀ ਜਾ ਰਹੀ ਹੈ ਤੇ ਪੈਟਰੋਲ ਪੰਪ ਤੇ ਲਾਈਨਾਂ ਲੱਗੀਆਂ ਹੋਈਆਂ ਨੇ ਤੇ ਜ਼ਿਆਦਾਤਰ ਮਾਤਰਾ ਦੇ ਵਿੱਚ ਪੈਟਰੋਲ ਪੰਪ ਤੋਂ ਤੇਲ ਡੀਜ਼ਲ ਹੈ ਜਿਹੜਾ ਖਤਮ ਹੋ ਚੁੱਕਾ ਹੈ। ਕੀ ਲੱਗਦਾ ਕਿ ਇਹ ਜਿਹੜੀਆਂ ਚੁਣੌਤੀਆਂ ਨੇ ਫਿਰ ਉਦੋਂ ਤੱਕ ਰਹਿਣਗੀਆਂ ਜਦੋਂ ਤੱਕ ਕਿ ਅਫੀਸ਼ੀਅਲ ਤੌਰ ਤੇ ਕਾਨੂੰਨ ਵਾਪਸ ਨਹੀਂ ਲਏ ਜਾਂਦੇ? ਸਰ ਬਿਲਕੁਲ ਉਨੀ ਦੇਰ ਤੱਕ ਇਹ ਰਹਿਣੀਆਂ ਚਾਹੀਦੀਆਂ ਹੈਗੀਆਂ ਨੇ, ਤਦੀ ਸਰਕਾਰਾਂ ਤੇ ਕੋਈ ਅਸਰ ਹੋਏਗਾ, ਤਦੀ ਸਾਡੇ ਹੱਕ ਵਿੱਚ ਕੋਈ ਫੈਸਲਾ ਲਿੱਤਾ ਜਾਵੇਗਾ। ਅਗਰ ਅਸੀਂ ਤੇਲ ਦੀ ਸਪਲਾਈ ਨੂੰ ਚਾਲੂ ਕਰ ਦਿੰਦੇ ਹੈਗੇ ਪਰ ਸਾਡੇ ਕੋਲ ਰਹਿ ਕੀ ਗਿਆ? ਅੱਜ ਤੱਕ ਜਨਤਾ ਤੋਂ ਪੁੱਛ ਕੇ ਜਾਂ ਜਨਤਾ ਦੇ ਵਿੱਚ ਸਰਵੇ ਕਰਕੇ ਕਦੇ ਵੀ ਕੋਈ ਕਾਨੂੰਨ ਨਹੀਂ ਬਣਿਆ। ਜਿਹੜਾ ਵੀ ਕਾਨੂੰਨ ਬਣਿਆ ਹੈਗਾ ਉਹ ਏਸੀ ਰੂਮਸ ਦੇ ਵਿੱਚ ਬਣਿਆ ਹੈਗਾ। ਜਿਹੜੇ ਸੰਸਦਾਂ ਨੇ ਇਹ ਕਾਨੂੰਨ ਪਾਸ ਕੀਤਾ ਹੈਗਾ, ਜਿਹੜੇ ਅਫਸਰਾਂ ਨੇ ਇਹ ਇੰਪਲੀਮੈਂਟ ਕਰਨਾ ਹੈਗਾ, ਉਹ ਆਪ ਤਾਂ ਕਦੇ ਡਰਾਈਵਿੰਗ ਸੀਟ ਤੇ ਬੈਠੇ ਹੀ ਨਹੀਂ। ਉਹਨਾਂ ਨੂੰ ਤਾਂ ਡਰਾਈਵਰ ਮਿਲੇ ਹੋਏ ਹੈਗੇ ਨੇ। ਤੁਸੀਂ ਬਥੇਰੀ ਵਾਰ ਸੁਣਿਆ ਹੋਣਾ ਵੀ VIP ਕਾਫਲੇ ਦੀ ਐਸਕੋਰਟ ਗੱਡੀ ਨੇ ਟੱਕਰ ਕਰ ਦਿੱਤੀ ਹੈਗੀ ਜੀ, ਬੰਦਾ ਫਲਾਨੀ ਜਗ੍ਹਾ ਤੇ ਬੰਦਾ ਔਨ ਦੀ ਸਪੋਟ ਮਰ ਗਿਆ। ਕਿਆ ਤੁਹਾਨੂੰ ਲੱਗਦਾ ਉਹਨਾਂ ਦੇ ਇਹ ਕਾਨੂੰਨ ਇੰਪਲੀਮੈਂਟ ਹੋਏਗਾ? ਉਹ ਕਹਿ ਦਿੰਦੇ ਆ ਜੀ ਇਹ VIP ਗੱਡੀਆਂ ਨੇ, ਇਹਨਾਂ ਨੂੰ 110 ਦੀ ਸਪੀਡ ਤੇ ਚੱਲਣਾ ਅਲਾਉਡ ਹੈਗਾ, ਜਿੱਥੇ ਸਾਡਾ 60 ਦੀ ਸਪੀਡ ਤੇ ਚਲਾਨ ਹੋ ਜਾਂਦਾ ਉਹ ਉੱਥੇ 110 ਦੀ ਸਪੀਡ ਤੇ ਜਾਂਦੀਆਂ ਨੇ। ਸੰਸਦਾਂ ਤੇ ਕੀ ਅਸਰ ਹੋਏਗਾ? ਜਿਹੜੇ ਸੰਸਦ ਮੈਂਬਰ ਨੇ, ਜਿਹੜੇ IAS ਅਫਸਰ ਨੇ, ਇਹਨਾਂ ਨੇ ਕਦੇ ਗੱਡੀ ਚਲਾਈ ਨਹੀਂ, ਇਹਨਾਂ ਨੂੰ ਕੀ ਪਤਾ ਰੋਡ ਤੇ ਕੀ ਦਿੱਕਤਾਂ ਆਉਂਦੀਆਂ ਨੇ, ਕੀ ਪਰੇਸ਼ਾਨੀਆਂ ਆਉਂਦੀਆਂ ਨੇ। ਜੇ ਇਦਾਂ ਦਾ ਕੋਈ ਕਾਨੂੰਨ ਬਣਾਉਣਾ ਹੈਗਾ ਡਰਾਈਵਰਾਂ ਲਈ, ਪਹਿਲਾਂ ਡਰਾਈਵਰਾਂ ਦੀ ਸਰਵੇ ਸਲਾਹ ਤਾਂ ਚਲੋ ਸਾਡੇ ਤੋਂ ਇਹਨਾਂ ਨੇ ਕੀ ਲੈਣੀ, ਕਮ ਸੇ ਕਮ ਲੋਕਾਂ ਦੇ ਵਿੱਚ ਵਿਚਰ ਕੇ ਇੱਕ ਸਰਵੇ ਤਾਂ ਕੀਤਾ ਜਾ ਸਕਦਾ ਹੈਗਾ ਵੀ ਰੋਡ ਦੇ ਵਿੱਚ ਹਾਦਸੇ ਕਿਹੜੀ ਗੱਲਾਂ ਤੋਂ ਹੋ ਰਹੇ ਨੇ, ਕੀ ਇਨਫਰਾਸਟ੍ਰਕਚਰ ਤੁਸੀਂ ਉਸ ਹਿਸਾਬ ਦਾ ਖੜਾ ਕੀਤਾ ਹੋਇਆ ਹੈਗਾ। ਕਿਆ 10 ਸਾਲ ਦੀ ਸਜ਼ਾ ਜਾਂ ਲੱਖਾਂ ਦਾ ਜੁਰਮਾਨਾ ਲਾਉਣ ਨਾਲ ਜਿਹੜੇ ਬੰਦੇ ਨਾਲ ਹਾਦਸਾ ਹੋਊਗਾ ਉਹਦੀ ਜਾਨ ਵਾਪਸ ਆ ਜਾਏਗੀ? ਇੱਕ ਬੰਦੇ ਦੀ ਤਾਂ ਜਾਨ ਚਲੀ ਗਈ ਗਲਤੀ ਦੇ ਵਿੱਚ, ਤੁਸੀਂ ਇਹਦੇ ਵਿੱਚ ਜਿਹੜੀ ਧਾਰਾ ਲਾਈ ਉਹ ਗੈਰ ਇਰਾਦਤਨ ਹੱਤਿਆ ਲਾਈ ਆ। ਤੁਸੀਂ ਵੀ ਮੰਨਦੇ ਹੋ ਹੱਤਿਆ ਦੇ ਪਰਪਸ ਦੇ ਨਾਲ ਹਾਦਸਾ ਨਹੀਂ ਕੀਤਾ ਗਿਆ, ਗੈਰ ਇਰਾਦਤਨ ਹੱਤਿਆ ਦੇ ਨਾਲ ਹੋਇਆ। ਕਿਆ ਉਹਦੇ ਵਿੱਚ 10 ਸਾਲ ਦੀ ਸਜ਼ਾ ਜਾਂ ਉਹਦੇ ਵਿੱਚ ਲੱਖਾਂ ਦਾ ਜੁਰਮਾਨਾ ਜਾਇਜ਼ ਹੈਗਾ? ਜਿਹੜਾ ਬੰਦਾ ਮਰ ਗਿਆ ਜੀ, ਬੰਦਾ ਭੀੜ ਤੋਂ ਬਚਦਾ, ਕਿਸੇ ਡਰਾਈਵਰ ਨੇ ਐਕਸੀਡੈਂਟ ਕੀਤਾ, ਉਹਨੂੰ ਲੱਗਾ ਭੀੜ ਮੈਨੂੰ ਮਾਰ ਦੂਗੀ, ਮੈਂ ਆਪਣੀ ਜਾਨ ਬਚਾ ਲਵਾਂ, ਜੇ ਉਹ ਕਿਤੇ ਇੱਧਰ ਉੱਧਰ 1-2 ਘੰਟੇ ਲਈ ਹੁੰਦਾ ਹੈਗਾ, ਉਸ ਨੂੰ ਤੁਸੀਂ 10 ਸਾਲ ਦੀ ਸਜ਼ਾ ਤੇ ਉਸ ਦੇ ਉੱਤੇ ਲੱਖਾਂ ਦਾ ਜੁਰਮਾਨਾ, ਉਹਦਾ ਘਰ ਵਿਕ ਕੇ ਉਹ ਜੁਰਮਾਨਾ ਦੇਵੇ ਤੇ ਪਿੱਛੋਂ ਜਿਹੜੇ ਉਹਦੇ ਬੀਵੀ ਬੱਚੇ ਬਜ਼ੁਰਗ ਮਾਂ-ਬਾਪ ਆ ਉਹ ਰੁੱਲ ਜਾਣ। ਇੱਕ ਬੰਦਾ ਮਰ ਗਿਆ, ਉਹਦੇ ਪਿੱਛੇ 6 ਬੰਦਿਆਂ ਨੂੰ ਹੋਰ ਮਾਰ ਦਿਓ, ਇਹ ਕਿੱਧਰੋਂ ਜਾਇਜ਼ ਕਾਨੂੰਨ ਹੈਗਾ ਜੀ? ਬਿਲਕੁਲ। ਤੁਹਾਡੇ ਵੱਲੋਂ ਜਿਹੜੀਆਂ ਕਹਿ ਸਕਦੇ ਹਾਂ ਕਿ ਇੱਥੇ ਆਪਣੀਆਂ ਕਾਰਾਂ ਲਗਾ ਦਿੱਤੀਆਂ ਗਈਆਂ ਨੇ, ਕੰਮਕਾਰ ਕੀਤੇ ਜਾ ਰਹੇ ਨੇ ਤੇ ਕੁਝ ਅਜਿਹੇ ਡਰਾਈਵਰ ਵੀ ਹੋਣਗੇ ਜਿਹੜੇ ਮੋਹਾਲੀ ਤੋਂ ਇਲਾਵਾ ਕੋਈ ਕਿਸੇ ਸ਼ਹਿਰ ਦੇ ਨਾਲ ਸੰਬੰਧਿਤ ਹੋਵੇਗਾ, ਕੋਈ 200-250 ਕਿਲੋਮੀਟਰ ਚੱਲ ਕੇ ਇੱਥੇ ਕੰਮਕਾਰ ਕਰਦਾ ਨਜ਼ਰ ਆਉਂਦਾ ਹੈ। ਕੀ ਲੱਗਦਾ ਕਿ ਜਿਹੜੀਆਂ ਕਾਰਾਂ ਤੁਹਾਡੇ ਵੱਲੋਂ ਡੱਕ ਦਿੱਤੀਆਂ ਗਈਆਂ ਨੇ, ਕੀ ਸਮਝਿਆ ਜਾਵੇ ਕਿ ਪੱਕੇ ਤੌਰ ਤੇ ਹੈ ਜਾਂ ਕੇਵਲ ਰੋਸ ਪ੍ਰਦਰਸ਼ਨ ਕਰਨ ਵਾਸਤੇ ਕੁਝ ਸਮਾਂ ਤੈਅ ਕੀਤਾ ਹੋਇਆ? ਸਰ ਮੈਂ ਪਹਿਲਾਂ ਤੁਹਾਡੀ ਗੱਲ ਕਰੈਕਟ ਕਰ ਦੇਵਾਂ ਵੀ ਅਸੀਂ ਕਿਸੇ ਨੂੰ ਡੱਕਿਆ ਨਹੀਂ ਹੈਗਾ, ਅਸੀਂ ਕਿਸੇ ਨੂੰ ਫੋਰਸਫੁਲੀ ਬਿਲਕੁਲ ਨਹੀਂ ਕਿਹਾ ਹੈਗਾ ਵੀ ਅਸੀਂ ਸੜਕਾਂ ਤੇ ਆ ਕੇ ਗੱਡੀਆਂ ਨਹੀਂ ਰੋਕ ਰਹੇ ਵੀ ਜਿਹੜਾ ਚਲਾਏਗਾ ਉਸ ਦੀ ਗੱਡੀ ਰੋਕੀ ਜਾਏਗੀ ਜਾਂ ਤੋੜ ਭੰਨ ਕੀਤੀ ਜਾਏਗੀ। ਅਸੀਂ ਇੱਕ ਸਿਰਫ ਔਰ ਸਿਰਫ ਅਪੀਲ ਕੀਤੀ ਹੈਗੀ ਆ ਵੀ ਜਿਹੜਾ ਬੰਦਾ ਡਰਾਈਵਰ ਕਿੱਤੇ 'ਚ ਜੁੜਿਆ ਹੋਇਆ, ਜਿਹੜਾ ਲੰਬਾ ਚੱਲਣਾ ਚਾਹੁੰਦਾ, ਜਿਹਨੂੰ ਲੱਗਦਾ ਹੈਗਾ ਵੀ ਡਰਾਈਵਰੀ ਕਿੱਤੇ ਤੋਂ ਹੀ ਮੇਰਾ ਰੋਜ਼ਗਾਰ ਆ, ਮੈਨੂੰ ਹੋਰ ਕਿਤੇ ਜੌਬ ਮਿਲੀ ਨਹੀਂ, ਮੇਰੀ ਉਮਰ ਲੰਘ ਗਈ ਸਰਕਾਰੀ ਜੌਬ ਲਈ, ਪ੍ਰਾਈਵੇਟ ਜੌਬ ਦੇ ਵਿੱਚ ਮੈਂ ਨਹੀਂ ਜਾ ਸਕਦਾ ਜਾਂ ਮੇਰੀ ਕੁਆਲੀਫਿਕੇਸ਼ਨ ਇੰਨੀ ਨਹੀਂ ਜਾਂ ਮੇਰੀ ਅਪਰੋਚ ਇੰਨੀ ਨਹੀਂ ਵੀ ਮੈਨੂੰ ਮਲਟੀਨੈਸ਼ਨਲ ਕੰਪਨੀ ਦੇ ਵਿੱਚ ਜੌਬ ਮਿਲੇ। ਅਸੀਂ ਉਹ ਸਾਰੇ ਬੰਦਿਆਂ ਨੂੰ ਅਪੀਲ ਕੀਤੀ ਆ ਵੀ ਅਗਰ ਤੁਹਾਡਾ ਗੁਜ਼ਾਰਾ ਇਸੇ ਕਿੱਤੇ ਤੋਂ ਚੱਲਦਾ ਹੈਗਾ ਤਾਂ ਇਸ ਕਿੱਤੇ ਨੂੰ ਬਚਾਉਣ ਦੀ ਲੋੜ ਹੈ। ਬਿਲਕੁਲ। ਇਸ ਕਿੱਤੇ ਨੂੰ ਅਗਰ ਬਚਾਏ ਰੱਖਣਾ ਚਾਹੁੰਦੇ ਹੋ, ਕਿਉਂਕਿ ਜਿਹੜਾ ਹਾਦਸਾ ਹੁੰਦਾ ਜੀ ਕੋਈ ਵੀ ਬੰਦਾ ਜਾਣਬੁੱਝ ਕੇ ਨਹੀਂ ਕਰਦਾ। ਸਵੇਰੇ ਅਸੀਂ ਘਰੋਂ ਚੱਲਣ ਤੋਂ ਪਹਿਲਾਂ, ਗੱਡੀ ਤੇ ਸੈਲਫ ਮਾਰਨ ਤੋਂ ਪਹਿਲਾਂ ਪਰਮਾਤਮਾ ਨੂੰ ਯਾਦ ਇਹੀ ਕਰੀਦੀ ਆ ਵੀ ਕੋਈ ਪੁਲਿਸ ਵਾਲਾ ਨਾ ਟੱਕਰ ਜਾਵੇ, ਸਾਨੂੰ ਕਿਤੇ RTO ਨਾ ਮਿਲ ਜਾਵੇ, ਕਿਤੇ ਕੋਈ ਸਾਡੇ ਕੋਲ ਰੈੱਡ ਲਾਈਟ ਜੰਪ ਨਾ ਹੋ ਜਾਵੇ, ਗਲਤੀ ਨਾਲ ਜ਼ੈਬਰਾ ਕ੍ਰਾਸਿੰਗ ਤੇ ਗੱਡੀ ਦੀ ਬ੍ਰੇਕ ਨਾ ਹੋ ਜਾਵੇ, ਸਾਡਾ 100 ਰੁਪਏ ਦਾ ਵੀ ਨੁਕਸਾਨ ਅਗਰ ਕਿਤੇ ਮੈਨੇਜ ਕਰਨਾ ਪੈਂਦਾ, ਅਸੀਂ ਉਹ ਸਾਨੂੰ ਸਾਰਾ ਦਿਨ ਉਹ ਵੀ ਚੁੱਭਦਾ ਰਹਿੰਦਾ। ਜੇ ਕਿਤੇ 500 ਦਾ ਚਲਾਨ ਹੋ ਜਾਵੇ, ਸਾਡੀ ਹਫ਼ਤਾ ਦਾ BP ਦੀ ਗੋਲੀਆਂ ਖਾ ਕੇ ਸੌਣਾ ਪੈਂਦਾ ਵੀ 500 ਜੇਬ 'ਚ ਆਪਾਂ ਕੋਰਟ 'ਚ ਜਾ ਕੇ ਭਰਨਾ ਹੈਗਾ। ਜੇ ਸਾਡੇ ਤੋਂ ਕਿਤੇ ਇੱਦਾਂ ਦੀ ਗਲਤੀ ਚਲੋ ਸਾਡੇ ਤੋਂ ਨਾ ਹੋਵੇ, ਅਸੀਂ ਬਿਲਕੁਲ ਸਹੀ ਚੱਲਦੇ ਪਏ, ਸਾਹਮਣੇ ਵਾਲਾ ਬੰਦਾ ਰੋਂਗ ਸਾਈਡ ਤੇ, ਤੁਸੀਂ ਦੇਖਿਆ ਹੋਵੇਗਾ ਅਕਸਰ ਤੁਹਾਨੂੰ ਰੋਡ ਦੇ ਉੱਤੇ ਰੋਂਗ ਸਾਈਡ ਤੋਂ ਲੋਕ ਆਉਂਦੇ ਨੇ ਔਰ ਹੈਡਲਾਈਟ ਜਾਂ ਉਹਨਾਂ ਦਾ ਡਿੱਪਰ ਵੀ ਨਹੀਂ ਚੱਲਦਾ ਹੁੰਦਾ, ਉਹ ਤੁਹਾਡੇ ਵਿੱਚ ਆ ਕੇ ਵੱਜੇ ਔਰ ਤੁਸੀਂ ਘਬਰਾ ਕੇ ਉੱਥੋਂ ਨਿਕਲ ਜਾਓ ਵੀ ਮੇਰੀ ਤਾਂ ਗਲਤੀ ਨਹੀਂ ਸੀ, ਜੇ ਮੈਂ ਇਹਦੇ ਚੱਕਰਾਂ 'ਚ ਪੈ ਗਿਆ ਤਾਂ ਮੈਨੂੰ ਤਾਂ ਪੁਲਿਸ 2-4 ਲੱਖ ਦਾ ਜੁਰਮਾਨਾ ਵੀ ਪਾਏਗੀ, ਜੇ ਇਹਦੀ ਲੱਤ ਬਾਂਹ ਟੁੱਟ ਗਈ ਹੈਗੀ ਤਾਂ ਮੈਨੂੰ ਸਜ਼ਾ ਵੀ ਹੋਏਗੀ। ਬੰਦਾ ਘਬਰਾ ਜਾਂਦਾ ਵੀ ਮੇਰੀ ਤਾਂ ਕੋਈ ਗਲਤੀ ਨਹੀਂ, ਮੈਨੂੰ ਮੇਰਾ ਰੁਕਣਾ ਨਹੀਂ ਬਣਦਾ। ਘਬਰਾ ਕੇ ਬੰਦਾ ਕਈ ਵਾਰ ਨਿਕਲ ਜਾਵੇ, ਜੇ ਉਹਦੇ ਉੱਤੇ ਲੱਖਾਂ ਰੁਪਏ ਦੀ ਪੈਨਲਟੀ ਤੇ ਉਹਨੂੰ 10 ਸਾਲ ਦੀ ਸਜ਼ਾ ਹੋ ਜਾਵੇ, ਮੈਨੂੰ ਲੱਗਦਾ ਔਨ ਦੀ ਸਪੋਟ ਉਹਨੂੰ ਪਹਿਲਾਂ ਹੀ ਗਸ਼ ਪੈ ਕੇ ਉਹਨੂੰ ਉਧਰੰਗ ਤਾਂ ਉੱਦਾਂ ਹੀ ਹੋ ਜਾਵੇ। ਇੱਕ ਬਚਤ ਦਾ ਤੁਸੀਂ ਜਾਂ ਤਾਂ ਤੁਸੀਂ ਇੱਦਾਂ ਦੀ ਸਕੀਮ ਰੱਖੋ। ਇਹਨਾਂ ਨੇ ਕਹਿਤਾ ਜੀ ਜੇ ਕਿਸੇ ਬੰਦੇ ਨਾਲ ਹਾਦਸਾ ਹੁੰਦਾ ਪਹਿਲਾ ਘੰਟਾ ਉਹਦੇ ਲਈ ਬਹੁਤ ਕ੍ਰੂਸ਼ੀਅਲ ਹੁੰਦਾ, ਉਹਨੂੰ ਹਸਪੀਟਲ ਪਹੁੰਚਾਉਣਾ ਬਹੁਤ ਜ਼ਰੂਰੀ ਆ। ਅਗਰ ਉਹ ਨਹੀਂ ਪਹੁੰਚਾਉਂਦਾ ਤਾਂ ਉਹਨੂੰ 10 ਸਾਲ ਦੀ ਸਜ਼ਾ ਤੇ 10 ਲੱਖ ਦਾ ਜੁਰਮਾਨਾ। ਜੇ ਤੁਸੀਂ ਇੱਦਾਂ ਰੱਖ ਦਿਓ ਕਾਨੂੰਨ
ਵੀ ਜੇ ਕਿਸੇ ਦਾ ਐਕਸੀਡੈਂਟ ਗਲਤੀ ਨਾਲ ਹੋ ਜਾਂਦਾ ਹੈਗਾ, ਜੇ ਤੁਸੀਂ ਉਹਨੂੰ ਚੱਕ ਕੇ ਹਸਪੀਟਲ ਪਹੁੰਚਾਉਂਦੇ ਹੋ, ਸਜ਼ਾ ਤਾਂ ਤੁਹਾਡੇ ਤੇ ਨਹੀਂ ਹੋਗੀ, ਤੁਹਾਨੂੰ 50,000 ਦਾ ਇਨਾਮ ਦਿੱਤਾ ਜਾਏਗਾ। ਮੈਂ ਕਹਿੰਦਾ ਜਣਾ ਖਾਣਾ ਹੀ ਐਕਸੀਡੈਂਟ ਦੀ ਆਵਾਜ਼ ਆਉਂਦੀ ਹੋਏਗੀ ਰਾਤ ਨੂੰ 12 ਵਜੇ, ਜੇ 13ਵੀਂ ਮੰਜ਼ਿਲ ਤੇ ਕੋਈ ਆਪਣੇ ਫਲੈਟ 'ਚ ਬੈਠਾ ਉਹ ਵੀ ਭੱਜਾ ਆਏਗਾ ਵੀ ਮੈਂ ਉਹਨੂੰ ਬਚਾਉਣਾ ਹੈ, ਇੱਕ ਤਾਂ ਮੈਨੂੰ ਐਪਰੀਸੀਏਸ਼ਨ ਮਿਲੇਗਾ ਸਰਕਾਰ ਵੱਲੋਂ। ਚਲੋ ਇਨਾਮ ਦੀ ਵੀ ਜ਼ਰੂਰਤ ਨਹੀਂ, ਅਸੀਂ ਕਹਿੰਦੇ ਇਨਾਮ ਵੀ ਨਾ ਰੱਖੋ, ਕਮ ਸੇ ਕਮ ਐਪਰੀਸੀਏਸ਼ਨ ਦੇ ਦਿਓ ਔਰ ਉਸ 'ਤੇ ਇਹ ਕਾਨੂੰਨ ਬਿਠਾਇਆ ਜਾਵੇ ਵੀ ਪ੍ਰੋਪਰ ਇਨਕੁਆਇਰੀ ਹੋਏਗੀ। ਅਗਰ ਕੋਈ ਗਵਾਹ ਨਿਕਲਦਾ ਵੀ ਤੇਰੀ ਗਲਤੀ, ਅਗਰ ਸੀਸੀਟੀਵੀ ਕੈਮਰੇ 'ਚ ਆਉਂਦਾ ਤੇਰੀ ਗਲਤੀ ਆ, ਤਾਂ ਤੇਰੇ ਤੇ 2 ਸਾਲ ਦੀ ਸਜ਼ਾ ਦਾ ਪ੍ਰਾਵਧਾਨ ਜਾਂ ਤੇਰੇ ਤੇ ਜੁਰਮਾਨਾ ਤਾਂ ਹੋਏਗਾ। ਅਗਰ ਕੋਈ ਗਵਾਹ ਨਹੀਂ ਹੈਗਾ, ਅਗਰ ਸੀਸੀਟੀਵੀ ਕੈਮਰੇ ਨਹੀਂ ਲੱਗੇ ਹੈਗੇ ਔਰ ਤੁਸੀਂ ਮੰਨਦੇ ਹੋ ਸਾਹਮਣੇ ਵਾਲੇ ਦੀ ਗਲਤੀ ਆ, ਤੁਸੀਂ ਉਹਨੂੰ ਹਸਪੀਟਲ ਪਹੁੰਚਾ ਦਿੰਦੇ ਹੋ ਤਾਂ ਤੁਹਾਨੂੰ ਐਪਰੀਸੀਏਸ਼ਨ ਦਿੱਤਾ ਜਾਏਗਾ, ਤੁਹਾਡੇ ਤੇ ਕਾਰਵਾਈ ਨਹੀਂ ਕੀਤੀ ਜਾਏਗੀ। ਇਸ ਇਦਾਂ ਦੇ ਕਾਨੂੰਨ ਦੇ ਵਿੱਚ ਸੰਸ਼ੋਧਨ ਲਿਆਉਂਗੇ ਤਦੀ ਲੋਕੀ ਹਿੱਟ ਐਂਡ ਰਨ ਦੇ ਕੇਸ ਵਿੱਚ ਮਰੀਜ਼ ਨੂੰ ਹਸਪੀਟਲ ਲਿਜਾਣ ਦੇ ਵਿੱਚ ਕੋਸ਼ਿਸ਼ ਕਰਨਗੇ, ਨਾ ਕਿ ਭੱਜਣ ਦੀ ਕੋਸ਼ਿਸ਼ ਕਰਨਗੇ। ਭਾਰਤੀ ਨਿਜ਼ਾਮ ਦੇ ਵਿੱਚ ਡਰਾਈਵਰ ਵੀਰਾਂ ਦੀ ਅਹਿਮ ਭੂਮਿਕਾ ਹੈ। ਜਦੋਂ ਅਸੀਂ ਡਰਾਈਵਰ ਵੀਰਾਂ ਦੀ ਜ਼ਿੰਦਗੀ ਦੇ ਵੱਲੇ ਦੇਖਦੇ ਹਾਂ ਤਾਂ ਰਾਤਾਂ ਦੀਆਂ, ਦਿਨ ਦੀਆਂ ਨੀਂਦਾਂ ਨੂੰ ਤਿਆਗ ਕੇ, ਰੁਝੇਵਿਆਂ ਨੂੰ ਛੱਡ ਕੇ ਗੁਰਬਤ ਭਰੀ ਜ਼ਿੰਦਗੀ ਫਿਰ ਵੀ ਬਤੀਤ ਕੀਤੀ ਜਾ ਰਹੀ ਹੈ। ਪਰ ਵੱਡੇ ਇਤਰਾਜ਼ ਸੈਂਟਰ ਸਰਕਾਰ ਦੇ ਵੱਲੋਂ ਬਣਾਏ ਹੋਏ ਕਾਨੂੰਨ ਨੂੰ ਲੈ ਕੇ ਉਠਾਏ ਜਾ ਰਹੇ ਨੇ। ਪਰ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣਾ ਹੋਵੇਗਾ ਜਿਸ ਤਰੀਕੇ ਦੇ ਨਾਲ ਲੋਕਾਂ ਦੇ ਸਾਹਮਣੇ ਵੱਡੀਆਂ ਚੁਣੌਤੀਆਂ ਪੈਟਰੋਲ ਡੀਜ਼ਲ ਨੂੰ ਲੈ ਕੇ ਆ ਚੁੱਕੀਆਂ ਨੇ ਔਰ ਵੱਡਾ ਇਫੈਕਟ ਪੈਂਦਾ ਕਿਤੇ ਨਾ ਕਿਤੇ ਜਿਹੜੇ ਮੀਡੀਅਮ ਦਰਜੇ ਦੇ ਲੋਕ ਨੇ ਉਹਨਾਂ ਦੇ ਉੱਪਰ ਪੈਂਦਾ ਹੋਇਆ ਨਜ਼ਰ ਆ ਰਿਹਾ ਹੈ। ਔਰ ਆਉਣ ਵਾਲੇ ਦਿਨਾਂ ਦੇ ਵਿੱਚ ਜਾਂ ਕੁਝ ਸਮੇਂ ਤੱਕ ਵੀ ਦੇਖਣਾ ਹੋਵੇਗਾ ਸੈਂਟਰ ਸਰਕਾਰ ਦੇ ਵੱਲੋਂ ਇਸ ਖਾਸ ਮੁੱਦੇ ਦੇ ਉੱਪਰ ਕਿਸ ਤਰੀਕੇ ਦਾ ਫੈਸਲਾ ਲਿਆ ਜਾ ਸਕਦਾ ਹੈ। ਭਵਿੱਖ ਦੇ ਵਿੱਚ ਵੀ ਗੱਲਬਾਤ ਲੈ ਕੇ ਹਾਜ਼ਰ ਹੁੰਦੇ ਰਹਾਂਗੇ। ਧੰਨਵਾਦ।